व्यूअर्स वेलकम बैक इन अवर प्रोग्राम जी। डॉक्टर साहब साड़ी अगली ईमेल आई है वीर हरजिंदर सिंह जी दी। ए लिखते हैं सत्कारयोग डॉक्टर साहब जी, वाहिगुरू जी का खालसा वाहिगुरू जी की फतेह। मैं आप जी ਨੂੰ एक वीडियो लिंक भेज रहा हाँ, किरपा करके इस ਨੂੰ ਜ਼ਰੂਰ ਵੇਖਣਾ कि किस तरह साडी कौम ਦੇ ਲੀਡਰ ਹੋਰਨਾਂ ਗੁਰਸਿੱਖਾਂ ਨੂੰ ਗੱਦਾਰ ਤੇ ਹੋਰ ਕੀ ਕੁਝ ਕਹਿ ਰਹੇ ਨੇ। ਮੈਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਨੇ ਤੁਹਾਡਾ ਨਾਮ ਹੀ ਵਿੱਚੇ ਗਿਣ ਦਿੱਤਾ। ਇਹ ਸਭ ਵੇਖ ਕੇ ਮੈਂ ਸੋਚਦਾ ਹਾਂ ਕਿ ਇਹੋ ਜਿਹੇ ਲੀਡਰਾਂ ਤੋਂ ਕਦੀ ਵੀ ਕੌਮ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੂੰ ਆਪਣੇ ਤੋਂ ਬਿਨਾਂ ਹੋਰ ਸਾਰੇ ਹੀ ਗੱਦਾਰ ਦਿਸਦੇ ਹੋਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ, ਜਿਹੜਾ ਉਹਨਾਂ ਨੇ ਵੀਡੀਓ ਲਿੰਕ ਭੇਜਿਆ ਹੈ ਉਹ ਲਗਭਗ 2-2.5 ਸਾਲ ਪੁਰਾਣਾ ਹੈ ਜੀ। ਔਰ ਜਿਸ ਇਸ਼ੂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ, ਮੈਂ ਪਹਿਲੀ ਈਮੇਲ ਵੀ ਉਹਦੇ 'ਤੇ ਰਿਸਪੌਂਡ ਕੀਤਾ ਪਰ ਜਿਨ੍ਹਾਂ ਨੇ ਉਦੋਂ ਇਹ ਗੱਲ ਕਹੀ ਔਰ ਖ਼ਾਸ ਤੌਰ 'ਤੇ ਸਾਡਾ ਵੀ ਨਾਂ ਜੋੜਿਆ, ਉਹਨਾਂ ਦੀ ਪਾਰਟੀ ਦੇ ਇੱਥੋਂ ਦੇ ਸਾਰੇ ਸੀਨੀਅਰ ਆਗੂਆਂ ਨੇ ਉਹਨਾਂ ਦੇ ਉੱਤੇ ਪ੍ਰਵੇਲ ਕੀਤਾ। ਕਿਉਂਕਿ ਦੇਖੋ ਇਹ ਹੁੰਦਾ ਹੈ ਵੀ ਜਦੋਂ ਵੀ ਕੋਈ ਪੰਜਾਬ ਤੋਂ ਲੀਡਰ ਬਾਹਰ ਆਇਆ ਹੁੰਦਾ ਹੈ, ਉਹ ਪੈਰਿਸ ਦੇ ਵਿੱਚ ਸਨ ਜਿਨ੍ਹਾਂ ਦਾ ਇਹ ਜ਼ਿਕਰ ਹੈ ਜੀ, ਅਤੇ ਜਿਹੜੇ ਤੁਹਾਡੇ ਨਾਲ ਈਰਖਾ ਕਰਨ ਵਾਲੇ ਜਾਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਬੰਦੇ ਜਿਨ੍ਹਾਂ ਦੀ ਬ੍ਰੈਡ ਬਟਰ ਦਾ ਚੈੱਕ ਕਿਤੇ ਹੋਰ ਆਉਂਦਾ ਹੈ, ਉਹ ਝੁਰਮਟ ਪਾ ਲੈਂਦੇ ਨੇ ਔਰ ਉਹ ਫਿਰ ਜਿਹੜੀ ਜਾਣਕਾਰੀ ਉੱਥੋਂ ਆਇਆਂ ਕੋਲ ਤਾਂ ਸਾਰੀ ਨਹੀਂ ਹੁੰਦੀ। ਘਟਨਾ ਕੋਈ ਹੋਈ, ਜੇ ਉਹਨਾਂ ਨੂੰ ਕੋਈ ਇਸ ਕਿਸਮ ਦੀ ਮਿਸ ਬਰੀਫਿੰਗ ਦਿੰਦਾ ਹੈ ਕਿ ਜੀ ਫਲਾਣੇ ਨੇ ਤਾਂ ਆਹ ਕਰ ਦਿੱਤਾ ਜਾਂ ਆਹ ਕਰ ਦੇਣਾ ਸੀ ਜੇ ਅਸੀਂ ਨਾ ਰੋਕਦੇ, ਤੇ ਫਿਰ ਉਹ ਗੱਲ ਉਹਨਾਂ ਨੂੰ ਸੁਣਾ ਕੇ ਉਹਨਾਂ ਦੇ ਅੱਗੇ ਤੁਸੀਂ ਮਾਈਕਰੋਫੋਨ ਕਰ ਦਿੰਦੇ ਹੋ ਕਿ ਜੀ ਤੁਸੀਂ ਇਹਦੇ ਬਾਰੇ, ਤੇ ਉਹਨਾਂ ਨੇ ਫਿਰ ਇਹੀ ਕਹਿਣਾ ਹੁੰਦਾ ਜੀ ਹਾਂ ਜੇ ਉਹਨਾਂ ਕੀਤਾ ਤੇ ਆਹ ਵੀ ਗਲਤ ਹੈ, ਆਹ ਵੀ ਗਲਤ। ਇਸ ਕਿਸਮ ਦਾ ਹੀ ਉਹ ਦਾਇਰਾਕਾਰ ਸੀ। ਸੋ ਹਾਲਾਂਕਿ ਇਹਨਾਂ ਦੀ ਜਿਹੜੀ ਸਪਿਰਿਟ ਹੈ ਵੀਰ ਹਰਜਿੰਦਰ ਸਿੰਘ ਜੀ ਦੀ ਲਿਖਤ ਦੀ, ਉਹ ਬਿਲਕੁਲ ਠੀਕ ਹੈ ਕਿ ਕੋਈ ਵੀ ਤੁਸੀਂ ਕਿਸੇ ਦੇ ਉੱਤੇ ਇਹ ਲੇਬਲ ਲਾਓ ਕਿ ਜੀ ਉਹ ਫਲਾਣਾ ਹੈ, ਗੱਦਾਰ ਹੈ। ਇਹ ਕੌਮ, ਤੁਸੀਂ ਆਪਣਾ ਕੰਮ ਕਰੋ, ਹਰ ਇੱਕ ਦੇ ਕੰਮ ਨੂੰ ਅਲਟੀਮੇਟਲੀ ਹਾਂ ਜਿਹੜਾ ਦੁਸ਼ਮਣ ਹੈ ਉਹਨੂੰ ਤੁਸੀਂ ਆਇਡੈਂਟੀਫਾਈ ਕਰ ਦਿਓ, ਪਰ ਜਿਹੜੀਆਂ ਤੁਹਾਡੀਆਂ ਆਪਣੀਆਂ ਸਫਾਂ 'ਚ ਤੁਹਾਡੇ ਨਾਲ ਤੁਰੇ ਹੋਏ ਜਾਂ ਜਿਹੜੇ ਕੱਲ੍ਹ ਤੱਕ ਤੁਹਾਡੇ ਨਾਲ ਸੀ, ਫਿਰ ਤੁਹਾਡੇ ਤੋਂ ਭਾਵੇਂ ਉਹ ਟੁੱਟ ਵੀ ਗਏ। ਸੋ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਸੱਜਣ ਰੰਗ ਸਿਉ ਛੋਡੀਏ ਬੋੜ ਵੀ ਆਵੇ ਕੰਮ ਜੀ। ਕਿ ਜਿਹੜਾ ਤੁਹਾਡਾ ਸੱਜਣ ਹੈ ਅੱਜ ਜੇ ਤੁਹਾਡੇ ਨਾਲ ਨਹੀਂ ਵੀ ਹੈ ਤਾਂ ਉਹਨੂੰ ਰੰਗ ਦੇ ਨਾਲ ਉਹਨੂੰ ਚੰਗੇ ਢੰਗ ਨਾਲ ਛੱਡੋ, ਬੋੜ ਵੀ ਆਵੇ ਫਿਰ ਕਦੇ ਸ਼ਾਇਦ ਉਹ ਤੁਹਾਡਾ ਫਿਰ ਸੱਜਣ ਬਣ ਜਾਏ। ਔਰ ਮੈਂ ਅੱਗੇ ਵੀ ਇਹ ਕੋਟ ਕਰਦਾ ਹੁੰਦਾ ਵੀ ਇੱਕ ਸਿਆਣੇ ਫਿਲਾਸਫਰ ਦਾ ਕਹਿਣਾ ਕਿ ਵੀ ਜਦੋਂ ਵੀ ਤੁਹਾਡਾ ਕਿਸੇ ਨਾਲ ਤੋੜ ਵਿਛੋੜ ਵੀ ਹੁੰਦਾ ਜੀ, ਤੇ ਉਸ ਬਾਰੇ ਉਹ ਗੱਲ ਮੂੰਹੋਂ ਨਾ ਕੱਢੋ ਕਿ ਕੱਲ੍ਹ ਨੂੰ ਜਦੋਂ ਦੁਬਾਰਾ ਉਹਨੇ ਤੁਹਾਡਾ ਦੋਸਤ ਬਣਨਾ ਤੇ ਤੁਹਾਨੂੰ ਆਪਣੀ ਕਈ ਗੱਲ 'ਤੇ ਸ਼ਰਮਿੰਦਗੀ ਹੋਏ ਜੀ। ਬਿਲਕੁਲ। ਸੋ ਘੱਟੋ ਘੱਟ ਸਾਡਾ ਇਹ ਯਤਨ ਹੁੰਦਾ ਹੈ ਕਿ ਇਹ ਨਹੀਂ ਹੈ ਵੀ ਅਸੀਂ ਕੋਈ ਪਰਫੈਕਟ ਹੈ, ਪਰਫੈਕਟ ਤਾਂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜੀ ਨਿਰੰਕਾਰ ਭੁੱਲ ਹੈ ਅਤੇ ਗੁਰੂ ਭੁੱਲ ਨੇ। ਅਸੀਂ ਸਾਰੇ ਜਿਸ ਸਫ਼ਰ 'ਚ ਹੈ, ਅਸੀਂ ਸਾਰੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੁਤਲੇ ਹੈ, ਹਉਮੈ ਨਾਲ ਚੰਬੜੀ ਹੋਈ ਹੈ। ਪਤਾ ਨਹੀਂ ਕਿੱਥੇ ਸਾਡਾ ਆਪਣਾ ਹਿੱਤ ਸਾਹਮਣੇ ਰੱਖ ਕੇ ਅਸੀਂ ਕੋਈ ਇਸ ਕਿਸਮ ਦੀ ਗੱਲ ਕਰ ਦਈਏ ਜਾਂ ਕਰਦੇ ਜੀ। ਸੋ ਲੇਕਿਨ ਮੈਂ ਸਮਝਦਾ ਵੀ ਜਿਹੜੇ ਸਾਰੇ ਇੱਕ ਰਸਤੇ ਦੇ ਪਾਂਧੀ ਹੁੰਦੇ ਨੇ, ਉਹਨਾਂ ਦੇ ਲਈ ਜਿਹੜਾ ਹੈ ਸਾਨੂੰ ਰੱਖਣਾ ਚਾਹੀਦਾ ਇੰਨਾ ਕੁ ਪਾਰਟ। ਪਰ ਜਿਨ੍ਹਾਂ ਦਾ ਜ਼ਿਕਰ ਕੀਤਾ ਫਿਰ ਜਦੋਂ ਮੇਰੇ ਮਾਤਾ ਜੀ ਨੇ ਪਿਛਲੇ ਸਾਲ ਚੜ੍ਹਾਈ ਕੀਤੀ ਜੀ, ਸੋ ਉਹਨਾਂ ਦਾ ਇੱਕ ਬੜਾ ਖੂਬਸੂਰਤ ਲੈਟਰ ਜਿਹੜਾ ਕਿ ਪਬਲਿਕ ਵੀ ਹੋਇਆ, ਮੀਡੀਆ 'ਚ ਵੀ ਆਇਆ, ਉਹਨਾਂ ਨੇ ਲਿਖਿਆ। ਸੋ ਅਸੀਂ ਕਦੇ ਇਹ ਵੀ ਨਹੀਂ ਇਨਸਿਸਟ ਕੀਤਾ ਉਹਨਾਂ ਦੇ ਕਿ ਵੀ ਉਹਨਾਂ ਤੋਂ ਇਸ ਗੱਲ ਦੇ ਲਈ ਕਹੋ ਕਿ ਜੀ ਇਹ ਹੋਇਆ, ਲੇਕਿਨ ਮੈਂ ਸਮਝਦਾ ਵੀ ਉਸ ਤੋਂ ਬਾਅਦ ਕੋਈ ਇਸ ਕਿਸਮ ਦੀ ਨਾ ਪੱਖੀ ਗੱਲ ਸਾਹਮਣੇ ਨਹੀਂ ਆਈ ਜੀ। ਅਤੇ ਵੱਡੇ ਨੇ ਜੇ ਉਹ ਫਿਰ ਵੀ ਕਹਿ ਦੇਣਗੇ ਤਾਂ ਚਲੋ ਹੁਣ ਅਸੀਂ ਇਹੀ ਹੁੰਦਾ ਹੈ ਵੀ ਇੱਕ ਸਟੇਜ ਆ ਜਾਂਦੀ ਹੈ। ਜਿਵੇਂ ਇੱਕ ਪੰਜਾਬੀ ਲੇਖਕ ਦੀ ਇੱਕ ਲੇਖਣੀ ਹੁੰਦੀ ਸੀ ਕਿ ਕਹਿੰਦੇ ਨੇ ਕੀ ਕਹਿੰਦੇ ਨੇ ਕਹਿਣ ਦਿਓ ਜੀ। ਸੋ ਔਰ ਉਹਦੇ 'ਚ ਹੀ ਉਹਨੇ ਲੇਖਕ ਨੇ ਕਿਹਾ ਸੀ ਕਿ ਵੀ ਜਿਹੜੀ ਗੱਲ ਸਿੱਧੇ ਤੌਰ 'ਤੇ ਤੁਹਾਨੂੰ ਤੁਹਾਡੇ ਸਾਹਮਣੇ ਨਹੀਂ, ਇਹ ਹੁਣ ਉਸ ਮੈਂ ਸਟੇਟਮੈਂਟ ਦੀ ਗੱਲ ਨਹੀਂ ਕਰ ਰਿਹਾ, ਮੈਂ ਵੈਸੇ ਵੀ ਗੱਲ ਕਰਦਾ ਜਿਹੜੇ ਸਾਡੇ ਵਿਚਲੇ ਕਈ ਇੱਕ ਦੂਜੇ ਦੀ ਚੁਗਲੀ ਕਰਦੇ ਨੇ। ਮੈਨੂੰ ਆ ਕੇ ਕੋਈ ਕਹੇਗਾ ਕਿ ਜੀ ਤੁਹਾਡੇ ਬਾਰੇ ਫਲਾਣ ਨੇ ਇਹ ਕਿਹਾ ਜੀ, ਤੇ ਪਹਿਲਾਂ ਮੇਰਾ ਰਿਐਕਸ਼ਨ ਹੁੰਦਾ ਵੀ ਅੱਛਾ ਇਹ ਜੇ ਹੁਣ ਕਿਸੇ ਦੀ ਗੱਲ ਮੈਨੂੰ ਕਹਿ ਰਿਹਾ ਤੇ ਹੁਣ ਜਾ ਕੇ ਕਿਸੇ ਨੂੰ ਵੀ ਕਹੇਗਾ ਮੇਰਾ ਨਾਂ ਲੈ ਕੇ ਕਿ ਜੀ ਉਹਨਾਂ ਨੇ ਤੁਹਾਡੇ ਬਾਰੇ ਇਹ ਕਿਹਾ, ਤੇ ਮੈਂ ਵੀ ਜਿਹੜਾ ਉਹ ਹਾਂਜੀ ਹਾਂਜੀ ਕਰ ਦਿੰਦਾ ਜੀ, ਚਲੋ ਠੀਕ ਹੈ ਭਾਈ, ਕੋਈ ਨਹੀਂ, ਰੱਬ ਉਹਦਾ ਵੀ ਭਲਾ ਕਰੇ। ਪਰ ਇਹ ਮੈਂ ਸਮਝਦਾ ਵੀ ਇਹ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਡੇ ਟੂ ਡੇ ਰਿਲੇਸ਼ਨਸ਼ਿਪਸ ਦੇ ਵਿੱਚ।
ਕੌਮੀ ਰਿਲੇਸ਼ਨਸ਼ਿਪਸ ਦੇ ਵਿੱਚ। ਔਰ ਜਿਹੜੀਆਂ ਹਕੂਮਤਾਂ ਜਾਂ ਏਜੰਸੀਆਂ ਜਦੋਂ ਇੱਕੋ ਸੋਚ ਵਾਲਿਆਂ ਨੂੰ ਤੋੜਦੀਆਂ ਤੇ ਕਿਵੇਂ ਫਿਰ ਸਾਡੀ ਇਹ ਜਿਹੜੀ ਹਉਮੈ ਹੈ, ਔਰ ਮੈਂ ਪਿਛਲੇ ਦਿਨਾਂ 'ਚ ਹੀ ਫਿਨਿਸ਼ ਕੀਤੀ ਹੈ ਕਿਤਾਬ, ਅੱਗੇ ਸ਼ਾਇਦ ਮੈਂ ਜ਼ਿਕਰ ਵੀ ਕੀਤਾ ਸੀ ਜੀ, ਖਾਲਿਸਤਾਨ ਦਾ ਪਿੰਡ। ਇਹ ਨਾਰਾਇਣ ਸਿੰਘ ਚੌੜਾ ਜਿਹੜੇ ਕਿ ਸੰਘਰਸ਼ 'ਚ ਪਿਛਲੇ 25-30 ਸਾਲ ਤੋਂ ਨੇ, ਉਹਨਾਂ ਦੀ ਲਿਖੀ ਹੋਈ ਹੈ ਜੀ। ਉਹ ਤਾਂ ਅੱਜ ਕੱਲ੍ਹ ਜੇਲ੍ਹ 'ਚ ਨੇ, ਔਰ ਕੱਲ੍ਹ ਹੀ ਉਹਨਾਂ ਨੂੰ ਇੱਕ ਕੇਸ 'ਚ ਚੰਡੀਗੜ੍ਹ 'ਚ ਅਸਲਾ ਕੇਸ 2 ਸਾਲ ਦੀ ਹੋਰ ਅੱਗੋਂ ਸਜ਼ਾ ਸੁਣਾਈ ਗਈ। ਅੰਮ੍ਰਿਤਸਰ 'ਚ ਕਈ ਕੇਸ ਉਹਨਾਂ 'ਤੇ ਪਾਏ ਹੋਏ ਨੇ ਜੀ। ਸੋ ਉਹਨਾਂ ਨੇ ਉਹਦੇ 'ਚ ਕਾਫੀ ਵੇਰਵਾ ਦਿੱਤਾ ਹੈ ਕਿ 84 ਤੋਂ ਬਾਅਦ ਜਿਹੜੇ ਆਪਣੇ ਬਹੁਤ ਸਾਰੇ ਸਿੰਘ ਗੁਆਂਢੀ ਦੇਸ਼ 'ਚ ਗਏ, ਉੱਥੇ ਚਲੋ ਏਜੰਸੀਆਂ ਦੀ ਇੱਕ ਆਪਣੀ ਖੇਡ ਹੁੰਦੀ ਹੈ, ਉਹਨਾਂ ਨੇ ਕੀ ਕਰਨਾ ਹੈ, ਉਹਨਾਂ ਦੇ ਆਪਣੇ ਮਫਾਦ ਨੇ। ਪਰ ਉਹਦੇ 'ਚੋਂ ਮੈਂ ਜਿੰਨੀ ਵਾਰੀ ਜਦੋਂ ਮੈਂ ਉਸ ਨੂੰ ਪੜ੍ਹਿਆ, ਉਸ ਚੈਪਟਰ ਨੂੰ ਖਾਸ ਤੌਰ 'ਤੇ, ਮੈਨੂੰ ਦੁੱਖ ਵੀ ਹੋਇਆ ਕਿ ਬਹੁਤ ਵਾਰ ਜਿਹੜੇ ਜਾਨ ਦੇਣ ਲਈ ਤੁਰੇ ਹੁੰਦੇ ਨੇ, ਸਿਰ ਤਲੀ ਤੇ ਜਿਨ੍ਹਾਂ ਨੇ ਰੱਖਿਆ ਹੁੰਦਾ ਜੀ, ਉਹ ਵੀ ਅਲਟੀਮੇਟਲੀ ਸਿਰ ਦੇਣ ਨੂੰ ਤਿਆਰ ਹੁੰਦੇ ਨੇ, ਹਉਮੈ ਛੱਡਣ ਨੂੰ ਤਿਆਰ ਨਹੀਂ ਹੁੰਦੇ। ਜੀ, ਜੀ। ਉਹਨਾਂ 'ਚ ਵੀ ਉਹੀ ਈਰਖਾ, ਕੋਈ ਯੂਨੀਫਾਰਮ ਅਸੀਂ ਸਿਸਟਮ ਨਹੀਂ ਬਣਾ ਸਕੇ। ਜੇ ਕਿਸੇ 'ਚ ਕੋਈ ਯੋਗਤਾ ਹੈ, ਔਰ ਪਤਾ ਨਹੀਂ ਇਹ ਸਾਡੀ ਕੌਮ 'ਚ ਗੁਰੂਆਂ ਨੇ ਤਾਂ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਅਕਲ ਦੇ ਉੱਤੇ ਇੰਨਾ ਕੁ ਜ਼ੋਰ ਦਿੱਤਾ ਹੈ। ਔਰ ਇਹ ਗੱਲ ਵੀ ਗੁਰੂ ਨੇ ਸਮਝਾਈ ਕਿ ਭਾਈ ਜੇ ਤੁਹਾਡੇ ਕੋਲ 4 ਅੱਖਰ ਨੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਫਿਰ ਤੁਸੀਂ ਦੂਜੇ ਦਾ ਭਲਾ ਕਰਨਾ। ਪਰ ਸਮਹਾਉ ਕਿਤੇ ਨਾ ਕਿਤੇ ਜਿਹੜਾ ਇਹ ਹਉਮੈ ਵਾਲਾ ਮੀਟਰ ਹੈ, ਇਹ ਸਾਡੇ ਜ਼ਿਆਦਾ ਤੇਜ਼ ਚੱਲਦਾ, ਕਈ ਵਾਰੀ ਐਨ ਰਹਿੰਦਾ ਹੀ ਸਿਰੇ 'ਤੇ, ਔਰ ਉਹਦੇ 'ਚ ਅਸੀਂ ਟੋਲਰੇਟ ਨਹੀਂ ਕਰਨ। ਔਰ ਕਈ ਵਾਰੀ ਤੁਹਾਡੀ ਯੋਗਤਾ ਤੁਹਾਡਾ ਦੁਸ਼ਮਣ ਬਣ ਜਾਂਦੀ ਹੈ, ਉੱਥੇ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਜੀ। ਹੁਣ ਜੇ ਤੁਸੀਂ ਇਹ ਤਾਂ ਹੁਣ ਜਾਂ ਤਾਂ ਤੁਸੀਂ ਵੀ ਬੇਵਾਕੂਫਾਂ 'ਚ ਬੇਵਾਕੂਫ ਬਣ ਜਾਓ, ਇੱਕ ਤਾਂ ਇਹ ਤਰੀਕਾ ਹੁੰਦਾ, ਪਰ ਉਹਨਾਂ ਨੇ ਫਿਰ ਵੀ ਤੁਹਾਨੂੰ ਨਹੀਂ ਆਪਣੇ ਰਣ ਦੇਣਾ। ਉਹਨੇ ਕਹਿਣਾ ਵੀ ਤੂੰ ਵੱਡਾ ਬੇਵਕੂਫ ਨਹੀਂ, ਵੱਡਾ ਤਾਂ ਉਹੀ ਹੋਏਗਾ ਨਾ ਜਿਹੜਾ ਉਹਨਾਂ 'ਚੋਂ ਹੈ ਜੀ। ਤੇ ਜੇ ਤੁਸੀਂ ਕੋਈ ਅਕਲ ਦੀ ਗੱਲ ਕਰੋ, ਫਿਰ ਉਹ ਇਕੱਠੇ ਹੋ ਜਾਂਦੇ ਨੇ, ਕਹਿੰਦੇ ਜੀ ਇਹ ਪਾੜਾ ਸਾਡੇ 'ਚ ਆ ਗਿਆ, ਖਰਾਬ ਕਰੂ ਆਪਾਂ ਨੂੰ, ਉਹ ਸਾਰੇ ਇਕੱਠੇ ਹੋ ਜਾਂਦੇ ਨੇ। ਸੋ ਇਹ ਸਾਡਾ ਬਹੁਤ ਵੱਡਾ ਕ੍ਰਾਈਸਿਸ ਸੀ। ਔਰ ਇਹ ਇਕੱਲਾ ਉਹਨਾਂ ਦੀ ਚੌੜੇ ਦੀ ਲਿਖਤ 'ਚੋਂ ਹੀ ਨਹੀਂ ਹੈ, ਜਿੰਨਾ ਕੁ ਜੁਝਾਰੂ ਲਹਿਰ ਦੇ ਅੰਦਰੂਨੀ ਸਰੋਤਾਂ ਤੋਂ ਮੈਨੂੰ ਜਿੰਨੀ ਥੋੜ੍ਹੀ ਬਹੁਤ ਵਾਕਫੀਅਤ ਹੈ, ਚੰਗੇ ਚੰਗੇ ਸਿੰਘ ਟੌਪ ਦੇ, ਜਿਨ੍ਹਾਂ ਦੀ ਕੁਰਬਾਨੀ, ਜਿਨ੍ਹਾਂ ਦੀ ਬਹਾਦਰੀ ਲਾਮਿਸਾਲ ਹੈ। ਪਰ ਕਈ ਵਾਰ ਇਹ ਖੈਬੜਬਾਜ਼ੀ, ਇਹ ਅਪਮੈਨਸ਼ਿਪ, ਉਹਦੇ ਥੱਲੇ ਅਸੀਂ ਇੱਕ ਦੂਜੇ ਨੂੰ ਟੋਲਰੇਟ ਨਹੀਂ ਕੀਤਾ, ਇੱਕ ਦੂਸਰੇ ਦੇ ਨੇੜੇ ਆਉਣ ਦਾ ਯਤਨ ਨਹੀਂ ਕੀਤਾ। ਜਿਹਦਾ ਸੰਤ ਪਿੰਡਾਂ ਵਾਲਿਆਂ ਨਾਲ ਕੀ ਵਿਰੋਧ ਹੋ ਸਕਦਾ ਕਿਸੇ ਦਾ, ਲੇਕਿਨ ਉਹਨਾਂ ਨੂੰ ਵੀ ਅਖੀਰ ਤੱਕ ਕਾਂਗਰਸ ਦਾ ਏਜੰਟ ਦੱਸ, ਜਿਨ੍ਹਾਂ ਦਾ ਕਲੈਸ਼ ਸੀ ਇੰਟਰਸਟ ਦਾ। ਪਰ ਉਹ ਵੀ ਗਰੁੱਪ ਸਨ ਜਿਹੜੇ ਪੰਥ ਲਈ ਮਰਨ ਮਿਟਣ ਨੂੰ ਤਿਆਰ ਸੀ, ਪਰ ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹ ਕ੍ਰਿਟੀਕਲ ਅਪਰੋਚ ਹੁੰਦੀ ਸੀ। ਸੋ ਮੈਂ ਸਮਝਦਾ ਵੀ ਇੱਕ ਹੈਲਥੀ ਕ੍ਰਿਟਿਸਿਜ਼ਮ ਦਾ ਹੋਣਾ, ਕਿਸੇ ਦੀ ਕੋਈ ਗਲਤੀ ਹੈ, ਕੋਈ ਸਿਆਸੀ ਜੀਵਨ 'ਚ ਹੈ, ਕੋਈ ਨਿੱਜੀ ਜੀਵਨ 'ਚ ਹੈ, ਉਹਨੂੰ ਇੱਜ਼ਤਦਾਰ ਢੰਗ ਨਾਲ ਸਾਹਮਣੇ ਲਿਆਉਣਾ, ਇਹ ਬੜੀ ਚੰਗੀ ਗੱਲ ਹੈ ਜੀ। ਪਰ ਜੇ ਅਸੀਂ ਹਰ ਇੱਕ ਨੂੰ ਗਦਾਰ ਦਾ ਲੇਬਲ ਹੀ ਲਾਣਾ, ਟ੍ਰੇਟਰ ਆਪਣਿਆਂ ਨੂੰ ਜਿਹੜੇ ਤੁਹਾਡੇ ਨਾਲ ਤੁਰੇ ਨੇ 20-25 ਸਾਲ ਤੋਂ ਤੁਸੀਂ ਦੇਖਦੇ ਹੋ, ਫਿਰ ਇਹ ਤਾਂ ਮੈਂ ਸਮਝਦਾ ਵੀ ਫਿਰ ਉਹ ਦੇਣਦਾਰ ਵੀ ਹੋਣਗੇ। ਇਹ ਨਹੀਂ ਹੈ ਦੁਨੀਆ ਤੋਂ ਚਲੇ ਜਾਣਾ ਹਰ ਇੱਕ ਨੇ ਜੋ ਆਇਆ, ਤੇ ਅਸੀਂ ਇਹ ਤਾਂ ਮੰਨਦੇ ਹਾਂ ਕਿ ਵੀ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲੇ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਕਿ ਵੀ ਜਿਹੜੇ ਕੂੜੇ ਨੇ, ਕੂੜਿਆਰ ਨੇ, ਫਿਰ ਉਹਨਾਂ ਦੇ ਮੂੰਹ ਕਾਲੇ ਤੇ ਦੋਜ਼ਖ ਦੀ ਅੱਗ, ਤੇ ਉੱਥੇ ਸੱਚੋ ਸੱਚ ਦਾ ਨਿਬੇੜਾ ਹੁੰਦਾ, ਸੱਚ ਤੇ ਕੱਚ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਨਿਰੰਕਾਰ ਦੇ ਦਰਬਾਰ 'ਚ। ਸੋ ਇਹਨਾਂ ਦਾ ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।